ਤੁਸੀਂ ਸੁਣ ਰਹੇ ਹੋ ਮਦੀਨੇ ਦੀ ਤਾਰੀਖ ਪੰਜਾਬੀ ਜ਼ਬਾਨ ਵਿੱਚ। ਯਸਰਬ ਵਾਲਿਆਂ ਦਾ ਮਜ਼ਹਬ। ਯਸਰਬ ਵਾਲਿਆਂ ਦਾ ਮਜ਼ਹਬ ਪਹਿਲਾਂ ਤੇ ਇੱਕ ਅੱਲਾ ਰੱਬੁਲ ਇੱਜ਼ਤ ਦੀ ਵਾਹਦਾਨੀਅਤ ਦਾ ਇਕਰਾਰ ਤੇ ਉਹਦਾ ਪ੍ਰਚਾਰ ਸੀ, ਪਰ ਵੇਲਾ ਲੰਘਣ ਦੇ ਨਾਲ ਨਾਲ ਉਹਨਾਂ ਦੀਆਂ ਸੋਚਾਂ ਬਦਲ ਗਈਆਂ। ਜਦੋਂ ਔਸ ਤੇ ਖਜ਼ਰਜ ਦਾ ਵੇਲਾ ਸੀ ਤੇ ਉਹ ਬੁੱਤਾਂ ਦੇ ਪੁਜਾਰੀ ਹੋ ਗਏ। ਦੋਵਾਂ ਕਬੀਲਿਆਂ ਦੀਆਂ ਵੱਖ-ਵੱਖ ਇਬਾਦਤ ਗਾਹਾਂ ਸਨ ਜਿੱਥੇ ਬੁੱਤ ਹੀ ਬੁੱਤ ਦਿਸਦੇ ਸਨ। ਤੇ ਸਭ ਤੋਂ ਪਹਿਲਾਂ ਹਜ਼ਰਤ ਇਸਮਾਈਲ ਦੇ ਦੀਨ ਵਿੱਚ ਜਿਸ ਬੰਦੇ ਤਬਦੀਲੀ ਕੀਤੀ ਤੇ ਬੁੱਤਾਂ ਦੇ ਮੁਜਸਮੇ ਬਣਾ ਕੇ ਲਾਏ ਤੇ ਸਾਇਬਾ, ਵਸੀਲਾ, ਬਹੀਰਾ ਤੇ ਹਾਮੀਆ ਦੀਆਂ ਮੁਸ਼ਰਿਕਾਨਾ ਰਸਮਾਂ ਜਾਰੀ ਕੀਤੀਆਂ, ਉਹਦਾ ਨਾਂ ਉਮਰੋ ਬਿਨ ਰਬੀਆ ਸੀ। ਰਬੀਆ ਦਾ ਅਸਲ ਨਾਂ ਲਾਹੀ ਬਿਨ ਹਾਰਸਾ ਬਿਨ ਉਮਰੋ ਬਿਨ ਆਮਰ ਅਜ਼ਦੀ ਸੀ। ਆਖਿਆ ਜਾਂਦਾ ਹੈ ਉਮਰੋ ਨੂੰ ਜੱਦਾ ਦੇ ਸਮੁੰਦਰ ਕਿਨਾਰੇ ਤੋਂ ਕੁਝ ਬੁੱਤ ਲੱਭੇ ਸਨ ਜਿਨ੍ਹਾਂ ਨੂੰ ਉਹਨੇ ਅਰਬ ਦੇ ਕਬੀਲਿਆਂ ਵਿੱਚ ਵੰਡ ਦਿੱਤਾ। ਇੰਜ ਇਹ ਬੁੱਤ ਉਹਨਾਂ ਦੇ ਮਾਬੂਦ ਬਣ ਗਏ। ਮੱਕਾ ਤੇ ਯਸਰਬ ਦੇ ਵਿਚਕਾਰ ਕਦੀਦ ਮਸਲਲ ਦੀ ਥਾਂ ਤੇ ਦਰਿਆ ਵੱਲ ਸਾਹਿਲ ਉੱਤੇ ਮਨਾਤ ਦਾ ਬੁੱਤ ਗੱਡਿਆ ਹੋਇਆ ਸੀ। ਸਾਰੇ ਅਰਬ ਵਾਲੇ ਇਹਦਾ ਬੜਾ ਇਤਰਾਮ ਕਰਦੇ ਸਨ। ਇਹਦੇ ਕੋਲ ਜਾਨਵਰ ਕੁੰਦੇ ਸਨ। ਔਸ ਤੇ ਖਜ਼ਰਜ ਇਸ ਬੁੱਤ ਨੂੰ ਆਪਣਾ ਸਭ ਕੁਝ ਸਮਝਦੇ ਸਨ। ਹਰ ਕਬੀਲੇ ਦੀਆਂ ਵੱਖੋ-ਵੱਖ ਇਬਾਦਤ ਗਾਹਾਂ ਹੁੰਦੀਆਂ ਸਨ ਜਿਹਦੀ ਹਿਫਾਜ਼ਤ ਕਬੀਲੇ ਦੇ ਬਹਾਦਰ ਸਰਦਾਰ ਉੱਤੇ ਲਾਜ਼ਮ ਹੁੰਦੀ ਸੀ। ਬਨੂ ਗਨਮ ਦੇ ਮੰਦਰ ਦਾ ਰਖਵਾਲਾ ਉਮਰੋ ਬਿਨ ਕੈਸ ਨਜਾਰੀ ਸੀ। ਹਰ ਕਬੀਲੇ ਦਾ ਇੱਕ ਕਾਹਨ ਵੀ ਹੁੰਦਾ ਸੀ। ਸਭ ਤੋਂ ਵੱਡਾ ਬੁੱਤ ਮਨਾਤ ਸੀ। ਔਸ ਤੇ ਖਜ਼ਰਜ ਇਹਦਾ ਹਜ ਵੀ ਪੜ੍ਹਦੇ ਸਨ। ਬਨੂ ਸਲਮਾ ਦੇ ਸਰਦਾਰ ਉਮਰੋ ਬਿਨ ਜਮੂ ਬਿਨ ਜ਼ੈਦ ਨੇ ਮਨਾਤ ਦਾ ਇੱਕ ਵੱਡਾ ਜਿਹਾ ਬੁੱਤ ਬਣਵਾ ਕੇ ਆਪਣੇ ਘਰ ਵਿੱਚ ਵੀ ਗੱਡਿਆ ਹੋਇਆ ਸੀ, ਜਿਹਦੀ ਉਹ ਇਬਾਦਤ ਵੀ ਕਰਦਾ ਸੀ ਤੇ ਅਕੀਦਤ ਨਾਲ ਉਹਨੂੰ ਖੁਸ਼ਬੂ ਵੀ ਲਾਉਂਦਾ ਸੀ। ਯਸਰਬ ਦੇ ਰਹਿਣ ਵਾਲਿਆਂ ਵਿੱਚੋਂ ਕੁਝ ਈਸਾਈ ਵੀ ਸਨ ਜਿਹੜੇ ਤੌਹੀਦ ਦੇ ਮੰਨਣ ਵਾਲੇ ਸਨ ਤੇ ਇੱਕ ਅੱਲਾ ਦੇ ਇਬਾਦਤ ਗੁਜ਼ਾਰ ਸਨ। ਅਸਦ ਬਿਨ ਜ਼ਰਾਰਾ, ਅਬੁਲ ਹੈਸਮ ਤੇ ਅਬੁਲ ਹਸੈਨ ਦੇ ਪੁੱਤਰਾਂ ਨੇ ਵੀ ਈਸਾਈ ਮਜ਼ਹਬ ਇਖਤਿਆਰ ਕਰ ਰੱਖਿਆ ਸੀ। ਯਸਰਬ ਵਾਲਿਆਂ ਵਿੱਚੋਂ ਕੁਝ ਯਹੂਦੀ ਵੀ ਸਨ। ਔਸ ਤੇ ਖਜ਼ਰਜ ਦੇ ਚੋਖੇ ਸਾਰੇ ਸਰਦਾਰ ਯਹੂਦੀ ਮਜ਼ਹਬ ਉੱਤੇ ਸਨ। ਕਬੀਲਾ ਸਾਦ ਕਰਾਜ਼ ਵੀ ਬੁੱਤਾਂ ਦੀ ਪੂਜਾ ਕਰਦਾ ਸੀ ਤੇ ਜ਼ਿਆਬ ਅਲ ਹਾਰਸ ਬਿਨ ਉਮਰੋ ਦਾ ਮੁਜਾਵਰ ਸੀ। ਯਸਰਬ ਦੇ ਮਹਲ ਤੇ ਕਲੇ। ਹਜ਼ੂਰ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੀ ਪੈਦਾਇਸ਼ ਤੋਂ ਤਕਰੀਬਨ 700 ਵਰ੍ਹਿਆਂ ਪਹਿਲਾਂ ਸ਼ਾਹ ਤਬਾ ਅਸਦ ਬਿਨ ਕਰਬ ਜਦੋਂ ਯਸਰਬ ਉੱਤੇ ਹਮਲਾ ਕਰਨ ਲਈ ਇੱਧਰ ਆਇਆ ਤੇ ਉਸ ਵੇਲੇ ਯਸਰਬ ਦਾ ਰਈਸ ਉਮਰੋ ਬਿਨ ਤਲਹਾ ਸੀ। ਯਹੂਦੀ ਆਲਮਾਂ ਨੇ ਸ਼ਾਹ ਤਬਾ ਨਾਲ ਮੁਲਾਕਾਤ ਕੀਤੀ ਤੇ ਉਹਨੂੰ ਦੱਸਿਆ ਇਹ ਥਾਂ ਬੜੀ ਪਾਕ ਥਾਂ ਹੈ। ਇੱਥੇ ਅੱਲਾਹ ਤਾਲਾ ਦੇ ਮਹਿਬੂਬ ਰਸੂਲ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਤਸ਼ਰੀਫ ਲਿਆਵਣਗੇ। ਇਹ ਸ਼ਹਿਰ ਹਜ਼ੂਰ ਦੀ ਹਿਜਰਤ ਦੀ ਥਾਂ ਹੈ। ਉਹ ਮਹਿਬੂਬ ਰਸੂਲ ਜਿਹੜੇ ਸਾਰੀ ਦੁਨੀਆ ਦੇ ਸਰਦਾਰ ਹੋਣਗੇ। ਸ਼ਾਹ ਤਬਾ ਨੇ ਇਹ ਗੱਲ ਸੁਣ ਕੇ ਆਪਣੇ ਦਿਲ 'ਚੋਂ ਯਸਰਬ ਉੱਤੇ ਹਮਲਾ ਕਰਨ ਦਾ ਇਰਾਦਾ ਬਦਲ ਦਿੱਤਾ। ਉਹਦੇ ਦਿਲ ਵਿੱਚ ਕਾਇਨਾਤ ਦੇ ਮਹਿਬੂਬ ਨੂੰ ਵੇਖਣ ਦਾ ਚਾਅ ਅੰਗੜਾਈਆਂ ਲੈਣ ਲੱਗ ਪਿਆ। ਉਹਨੇ ਹਜ਼ੂਰ ਲਈ ਛੇਤੀ ਹੀ ਇੱਥੇ ਇੱਕ ਵੱਡਾ ਤੇ ਬੜਾ ਹੀ ਸੋਹਣਾ ਮਹਲ ਬਣਵਾਇਆ ਤੇ ਆਪ ਦੇ ਨਾਂ ਇੱਕ ਖਤ ਵੀ ਲਿਖਿਆ ਜਿਹਦੇ ਵਿੱਚ ਉਹਨੇ ਆਪਣੇ ਦਿਲ ਦੀ ਅਕੀਦਤ ਦਾ ਵਿਖਾੜਾ ਸ਼ੇਰਾਂ ਨਾਲ ਕੀਤਾ, ਜਿਨ੍ਹਾਂ ਦਾ ਤਰਜਮਾ ਕੁਝ ਇੰਜ ਹੈ। ਮੈਂ ਚੋਖੇ ਚਾਮਲ ਤੇ ਬੜੀ ਅਕੀਦਤ ਨਾਲ ਗਵਾਹੀ ਦੇਣਾ ਭਈ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਅੱਲਾਹ ਤਾਲਾ ਦੇ ਸੱਚੇ ਰਸੂਲ ਨੇ। ਜੇ ਮੈਂ ਆਪ ਦੇ ਆਣ ਤੀਕਰ ਜਿਉਂਦਾ ਰਿਹਾ ਤੇ ਮੈਂ ਆਪ ਦੀ ਹਰ ਤਰ੍ਹਾਂ ਮਦਦ ਕਰਾਂਗਾ ਤੇ ਆਪ ਦੇ ਦੁਸ਼ਮਣਾਂ ਨਾਲ ਜੰਗ ਕਰਾਂਗਾ ਤੇ ਆਪ ਦੇ ਦਿਲ ਤੋਂ ਹਰ ਗਮ ਨੂੰ ਦੂਰ ਕਰਨ ਦਾ ਯਤਨ ਕਰਾਂਗਾ। ਇਸ ਮਹਲ ਤੋਂ ਇਲਾਵਾ ਵੀ ਮੁਖਤਲਿਫ ਕਬੀਲਿਆਂ ਦੇ 9 ਵੱਖੋ-ਵੱਖ ਮਹਲ ਹੋਰ ਵੀ ਸਨ। ਹਰ ਇੱਕ ਮਹਲ ਆਪਣੀ ਥਾਂ ਤੇ ਇੱਕ ਮੁਕੰਮਲ ਵਸਤੀ ਜਾਪਦਾ ਸੀ ਜਿਨ੍ਹਾਂ ਵਿੱਚ ਖਜੂਰਾਂ ਦੇ ਬਾਗ ਵੀ ਸਨ ਤੇ ਇਹਨਾਂ ਮਹੱਲਾਂ ਵਿੱਚ ਚੋਖੇ ਸਾਰੇ ਲੋਕੀ ਵੀ ਰਿਹਾਇਸ਼ ਪਜ਼ੀਰ ਸਨ। ਇਹਨਾਂ ਮਹੱਲਾਂ ਦੇ ਨਾਮ ਇਹ ਨੇ: ਦਾਰੇ ਬਨੀ ਸਾਲਮ ਬਿਨ ਔਫ, ਦਾਰੇ ਬਨੀ ਗਨਮ, ਦਾਰੇ ਬਨੀ ਦਿਨਾਰ ਬਿਨ ਅਨ-ਨਿਜਾਰ, ਦਾਰੇ ਬਨੀ ਬਿਆਜ਼ਾ, ਦਾਰੇ ਬਨੀ ਹਾਰਸ ਬਿਨ ਅਲ ਖਜ਼ਰਜ, ਦਾਰੇ ਬਨੀ ਖਦਰਾ, ਦਾਰੇ ਬਨੀ ਅਬੁਲ ਅਸ਼ਹਲ, ਦਾਰੇ ਬਨੀ ਸਾਦਾ, ਦਾਰੇ ਬਨੀ ਮਾਲਿਕ ਬਿਨ ਅਨ-ਨਜਾਰ। ਇਹਨਾਂ ਮਹੱਲਾਂ ਤੋਂ ਅੱਡ ਹੋਰ ਵੀ ਚੋਖੇ ਸਾਰੇ ਕਲੇ ਮੌਜੂਦ ਸਨ। ਕਬਾ ਵਿੱਚ ਕਬੀਲਾ ਬਨੂ ਅਨੀਫ ਦਾ ਕਲਾ ਅਲ ਅਜਸ਼ ਸੀ। ਬਨੀ ਉਬੈਦ ਦਾ ਕਲਾ ਬਇਰ ਗਰਫ ਦੇ ਨੇੜੇ ਵਾਕਿਆ ਸੀ ਤੇ ਬਨੀ ਸਾਲਬਾ ਦਾ ਕਿਲਾ ਬਇਰ ਗਰਫ ਤੇ ਲਮਕਰਾ ਦੇ ਵਿਚਕਾਰ ਬਣਿਆ ਹੋਇਆ ਸੀ। ਇਸ ਤੋਂ ਅੱਡ ਹਯਾਨ ਬਿਨ ਆਮਰ ਦੇ ਵੀ 2 ਕਲੇ ਸਨ ਜਿਹੜੇ ਨਵਾਹਾਨ ਦੇ ਨਾਂ ਤੋਂ ਮਸ਼ਹੂਰ ਸਨ। ਯਸਰਬ ਵਿੱਚ ਇਸਲਾਮ।
ਕਾਇਨਾਤ ਲਈ ਰਹਿਮਤ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਜਦੋਂ ਸ਼ਿਰਕ ਤੇ ਬੁੱਤ ਪ੍ਰਸਤੀ ਦਾ ਗਲਾ ਘੁੱਟ ਕੇ ਇੱਕ ਅੱਲਾ ਦੀ ਵਹਦਾਨੀਅਤ ਦਾ ਫਰੇਰਾ ਉੱਚਾ ਕੀਤਾ ਤੇ ਹਰ ਪਾਸੇ ਇਸ ਨੂਰੀ ਪੈਗਾਮ ਨੂੰ ਘੱਲਣ ਦਾ ਇੰਤਜ਼ਾਮ ਕੀਤਾ, ਔਸ ਤੇ ਖਜ਼ਰਜ ਨੇ ਭੁੱਖ ਤੇ ਪਾਣੀ ਦੀ ਥੋੜ ਤੋਂ ਮਜਬੂਰ ਹੋ ਕੇ ਮੱਕੇ ਦੇ ਕਬੀਲਾ ਕੁਰੈਸ਼ ਨਾਲ ਬਿਰਾਪੁਰੀ ਦਾ ਮੁਆਇਦਾ ਕੀਤਾ। ਉਸ ਵੇਲੇ ਨਬੂਵਤ ਦਾ 11ਵਾਂ ਵਰ੍ਹਾ ਸੀ। ਕਬੀਲਾ ਬਨੂ ਅਬੁਲ ਅਸ਼ਹਲ ਦੇ ਕੁਝ ਜਵਾਨ ਹਜ ਦੇ ਮੌਕੇ ਤੇ ਮੱਕਾਤੁਲ ਮੁਕਰਮਾ ਆਏ ਤੇ ਕੁਰੈਸ਼ ਨਾਲ ਤਜਾਰਤ ਤੇ ਗੱਲਬਾਤ ਕੀਤੀ। ਇੱਕ ਰਾਤ ਦੋਵਾਂ ਜਹਾਨਾਂ ਦੇ ਸਰਦਾਰ ਹਜ਼ੂਰ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਉਕਬਾ ਦੇ ਮਕਾਮ ਤੇ ਤਸ਼ਰੀਫ ਲੈ ਜਾ ਰਹੇ ਸਨ ਤੇ ਆਪ ਦੀ ਗੋਸ਼ ਮੁਬਾਰਕ ਨੂੰ ਕੁਝ ਲੋਕਾਂ ਦੀਆਂ ਆਵਾਜ਼ਾਂ ਆਈਆਂ। ਆਪ ਨੇ ਵੇਖਿਆ ਉਹ 6 ਜਵਾਨ ਸਨ। ਆਪ ਉਹਨਾਂ ਕੋਲ ਤਸ਼ਰੀਫ ਲੈ ਗਏ। ਤਾਰਫ ਮਗਰੋਂ ਜਾਣਕਾਰੀ ਲਈ ਭਈ ਉਹ ਯਸਰਬ ਤੋਂ ਆਏ ਨੇ ਤੇ ਉਹਨਾਂ ਦਾ ਤਾਲੁਕ ਖਜ਼ਰਜ ਨਾਲ ਹੈ। ਹਜ਼ੂਰ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਕੁਰਾਨ ਮਜੀਦ ਦੀਆਂ ਕੁਝ ਆਇਤਾਂ ਤਿਲਾਵਤ ਫਰਮਾਈਆਂ। ਉਹਨਾਂ ਦੇ ਦਿਲ ਧੜਕਣ ਲੱਗ ਪਏ। ਇੰਜ ਦਾ ਕਲਾਮ ਉਹਨਾਂ ਅੱਜ ਤੀਕਰ ਨਹੀਂ ਸੀ ਸੁਣਿਆ। ਉਹਨਾਂ ਨੂੰ ਜਾਪਿਆ ਇਹਨਾਂ ਆਇਤਾਂ ਦਾ ਨੂਰ ਉਹਨਾਂ ਦੇ ਕਾਲੇ ਦਿਲਾਂ ਨੂੰ ਚਮਕਾ ਗਿਆ ਹੋਵੇ। ਉਹਨਾਂ ਦੀਆਂ ਅੱਖਾਂ ਵਿੱਚ ਪਾਣੀ ਦੇ ਸਮੁੰਦਰ ਆ ਵਸੇ। ਉਹ ਬੇਇਖਤਿਆਰ ਰੋਣ ਲੱਗ ਪਏ। ਉਹਨਾਂ ਦੇ ਦਿਲਾਂ ਦੀ ਕੈਫੀਅਤ ਬਦਲਣ ਲੱਗ ਪਈ। ਹਜ਼ੂਰ ਸਰਵਰ ਆਲਮ ਸੱਲੱਲਾਹੁ ਅਲੈਹਿ ਵਸੱਲਮ ਨੇ ਇਸਲਾਮ ਦੀ ਹੱਕਾਨੀਅਤ ਦਾ ਬਿਆਨ ਫਰਮਾਇਆ, ਨਾਲੇ ਉਹਨਾਂ ਨੂੰ ਇਸਲਾਮ ਦੀ ਦਾਵਤ ਦਿੱਤੀ ਤਾਂ ਜੇ ਉਹ ਤਾਇਬ ਹੋ ਕੇ ਇਸਲਾਮ ਦੇ ਹਲਕੇ ਵਿੱਚ ਸ਼ਾਮਲ ਹੋ ਜਾਣ। ਖਜ਼ਰਜੀ ਜਵਾਨਾਂ ਦੇ ਦਿਲਾਂ ਵਿੱਚ ਇੰਜ ਜਪਦਾ ਸੀ ਜਿਵੇਂ ਚੰਨ ਚੜ੍ਹ ਗਿਆ ਹੋਵੇ। ਉਹਨਾਂ ਇਸ ਤੋਂ ਪਹਿਲਾਂ ਯਹੂਦੀ ਆਲਮਾਂ ਤੋਂ ਸੁਣ ਰੱਖਿਆ ਹੋਇਆ ਸੀ ਕਿ ਅੱਲਾ ਦੇ ਅਖੀਰੀ ਰਸੂਲ ਯਸਰਬ ਵਿੱਚ ਆਉਣਗੇ ਤੇ ਉਹ ਮੱਕਾ ਦੀ ਜ਼ਮੀਨ ਤੇ ਜ਼ਾਹਿਰ ਹੋਣਗੇ। ਆਪ ਦੀ ਦਿੱਤੀ ਹੋਈ ਇਸ ਦਾਵਤ ਤੇ ਉਹ ਕੁਝ ਚਿਰ ਚੁੱਪ ਰਹੇ। ਫਿਰ ਇੱਕ ਆਵਾਜ਼ ਹੋ ਕੇ ਆਪ ਤੇ ਈਮਾਨ ਲੈ ਆਂਦਾ। ਇਹ ਜਵਾਨ ਮੱਕੇ ਜਿਸ ਕੰਮ ਲਈ ਆਏ ਸਨ ਉਹ ਤੇ ਨਾ ਹੋ ਸਕਿਆ, ਪਰ ਦੋਵਾਂ ਜਹਾਨਾਂ ਦੇ ਸਰਦਾਰ ਦੇ ਪਾਕ ਹੱਥਾਂ ਤੇ ਈਮਾਨ ਲਿਆ ਕੇ ਉਹ 2 ਜਹਾਨਾਂ ਦੀ ਬਾਦਸ਼ਾਹੀ ਦੇ ਖਜ਼ਾਨਿਆਂ ਦੇ ਮਾਲਕ ਬਣ ਚੁੱਕੇ ਸਨ। ਸੀਰਤ ਇਬਨ ਹਸ਼ਾਮ ਵਿੱਚ ਲਿਖਿਆ ਹੈ, ਇਸ ਮੌਕੇ ਤੇ ਹਜ਼ਰਤ ਅਬੂ ਬਕਰ ਸਦੀਕ ਵੀ ਹਜ਼ੂਰ ਦੇ ਨਾਲ ਸਨ। ਆਪਣੀ ਕਿਸਮਤ ਤੇ ਜਿੰਨਾ ਵੀ ਨਾਜ਼ ਕਰਦੇ ਉਹ ਘੱਟ ਸੀ, ਕਿਉਂ ਜੇ ਈਮਾਨ ਲਿਆਉਣ ਵਾਲੇ ਇਹ 6 ਗੱਭਰੂ ਹਜ਼ਰਤ ਸਰਵਰ ਕੌਨੈਨ ਦੇ ਹੱਥਾਂ ਵਿੱਚ ਹੱਥ ਦੇ ਕੇ ਆਪਣੀ ਕਿਸਮਤ ਦਾ ਚੰਨ ਚਮਕਾ ਚੁੱਕੇ ਸਨ। ਯਸਰਬ ਦੇ ਈਮਾਨ ਲਿਆਉਣ ਵਾਲੇ ਇਹਨਾਂ 6 ਜਵਾਨਾਂ ਦੇ ਨਾਂ ਇਹ ਨੇ: ਹਜ਼ਰਤ ਰਾਫੇ ਬਿਨ ਮਾਲਕ ਬਿਨ ਅਜਲਾਨ ਬਿਨ ਉਮਰੋ, हज़रत औफ बिन अल हारिस बिन रफ़ा बिन सवाद बिन मालिक बिन गनम बिन मालिक बिन नज्जार, हज़रत अबू अमामा बिन अदस बिन उबैद बिन सालिया बिन गनम बिन मालिक बिन नज्जार, हज़रत जाबिर बिन अब्दुल्ला बिन रियाब बिन अल नुमान बिन सनान, हज़रत कुतबा बिन आमिर बिन हदीदा बिन उमरो बिन गनम बिन सवाद बिन काब बिन सलमा, हज़रत उकबा बिन आमिर बिन नाबी बिन जैद बिन हराम बिन काब बिन सलमा। ਇਹ ਪਾਕ ਤੇ ਇੱਜ਼ਤ ਵਾਲੇ ਇਨਸਾਨ ਜਦ ਇਸਲਾਮ ਦੇ ਫੁੱਲਾਂ ਨਾਲ ਆਪਣੀਆਂ ਝੋਲੀਆਂ ਭਰ ਕੇ ਯਸਰਬ ਅਪੜੇ ਤੇ ਅੰਦਰੋਂ ਬੜੇ ਬੇਤਾਬ ਤੇ ਤਾਵਲੇ ਹੋ ਰਹੇ ਸਨ, ਇਹ ਦੱਸਣ ਲਈ ਕਿ ਹਜ਼ਰਤ ਸਰਵਰੇ ਕਾਇਨਾਤ ਇਸ ਦੁਨੀਆ ਤੇ ਤਸ਼ਰੀਫ ਲਿਆ ਚੁੱਕੇ ਨੇ, ਜਿਨ੍ਹਾਂ ਦੇ ਆਉਣ ਦੇ ਇੰਤਜ਼ਾਰ ਵਿੱਚ ਯਸਰਬ ਦਾ ਹਰ ਵਾਸੀ ਆਪਣੀਆਂ ਅੱਖਾਂ ਵਿਛਾਏ ਬੈਠਾ ਹੈ, ਜਿਨ੍ਹਾਂ ਦਾ ਆਉਣਾ ਸਾਡੇ ਦਿਲਾਂ ਦੀ ਧੜਕਨ ਹੈ। ਤੇ ਨਾਲੇ ਉਹਨਾਂ ਯਸਰਬ ਦੇ ਹਰ ਬੰਦੇ ਨੂੰ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਹ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਚਿਹਰੇ ਦੇ ਨੂਰ ਤੋਂ ਆਪਣੀਆਂ ਹਯਾਤੀਆਂ ਦਾ ਦੀਵਾ ਬਾਲ ਆਏ ਨੇ। ਉਹ ਨਿਸ਼ਾਨੀਆਂ ਜਿਹੜੀਆਂ ਤੌਰਾਤ ਵਿੱਚ ਲਿਖੀਆਂ ਹੋਈਆਂ ਨੇ, ਹਰ ਨਿਸ਼ਾਨੀ ਆਪਣੀ ਥਾਂ ਤੇ ਸੱਚੀ ਤੇ ਦਰੁਸਤ ਹੈ। ਉਹਨਾਂ ਦੇ ਇਹ ਦੱਸਣ ਨਾਲ ਯਸਰਬ ਦੇ ਘਰ ਘਰ ਵਿੱਚ ਆਪ ਦੀ ਗੱਲ ਹੋਣ ਲੱਗ ਪਈ। ਆਪ ਦਾ ਨਾਮੇ ਨਾਮੀ ਹਰ ਜ਼ੁਬਾਨ ਤੇ ਆਉਣ ਲੱਗ ਪਿਆ। ਆਪ ਦੀ ਵਡਿਆਈ ਦਾ ਖਿਆਲ ਹਰ ਦਿਲ ਵਿੱਚ ਵੜ ਗਿਆ ਸੀ। ਆਪ ਨੂੰ ਵੇਖ ਲੈਣ ਦੀ ਤੜਪ ਦਿਲਾਂ ਵਿੱਚ ਜਾਗ ਪਈ ਸੀ। ਹਰ ਕੋਈ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਦੀਦਾਰ ਦੇ ਚਾਅ ਨਾਲ ਤੜਪਿਆ ਜਾ ਰਿਹਾ ਸੀ। ਲੋਕਾਂ ਦੀਆਂ ਅੱਖਾਂ ਯਸਰਬ ਦੇ ਉਸ ਰਾਹ ਤੇ ਟਿਕ ਜਾਂਦੀਆਂ ਸਨ ਜਿਹੜੇ ਰਾਹ ਤੇ ਚੱਲ ਕੇ ਮੱਕੇ ਤੋਂ ਯਸਰਬ ਆਇਆ ਜਾਂਦਾ ਸੀ। ਪੂਰਾ 1 ਸਾਲ ਉਹਨਾਂ ਦੇ ਦਿਲਾਂ ਦੀਆਂ ਚਿਖਾਂ ਵਿੱਚ ਅੱਗ ਬਲਦੀ ਰਹੀ। ਉਹਨਾਂ ਦੀਆਂ ਅੱਖਾਂ ਵਿੱਚ ਇੰਤਜ਼ਾਰ ਦੇ ਮੌਸਮ ਉਤਰਦੇ ਰਹੇ। ਅਗਲੇ ਵਰੇ ਔਸ ਤੇ ਖਜ਼ਰਜ ਦੇ 12 ਬੰਦੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਕਦਮਾਂ ਦੀ ਧੂੜ ਆਪਣੀਆਂ ਅੱਖਾਂ ਲਈ ਸੁਰਮਾ ਬਣਾਉਣ ਵਾਸਤੇ ਆਪ ਸੱਲੱਲਾਹੁ ਅਲੈਹਿ ਵਸੱਲਮ ਦੀ ਖਿਦਮਤ ਵਿੱਚ ਹਾਜ਼ਰ ਹੋਏ। ਇਹਨਾਂ 12 ਬੰਦਿਆਂ ਚੋਂ ਕੁਝ ਪਾਕ ਲੋਕੀ ਤੇ ਉਹ ਹੀ ਸਨ ਜਿਨ੍ਹਾਂ ਦਾ ਜ਼ਿਕਰ ਪਹਿਲਾਂ ਆ ਚੁੱਕਿਆ ਹੈ। ਜਿਹੜੇ ਆਉਣ ਵਾਲੇ 12 ਬੰਦਿਆਂ ਨੇ ਈਮਾਨ ਲਿਆਂਦਾ, ਉਹਨਾਂ ਦੇ ਨਾਂ ਇਹ ਨੇ: ਹਜ਼ਰਤ ਅਸਦ ਬਿਨ ਜ਼ਰਾ ਬਿਨ ਅਦਸ ਬਿਨ ਅਵੈਦ ਬਿਨ ਸਾਲਬਾ ਬਿਨ ਗਨਮ,
हज़रत यजीद बिन सालवा बिन खज़मा बिन अहराम बिन उमरो, हज़रत उकबा बिन आमर, हज़रत औफ बिन अल हारस, हज़रत राफ़े बिन मालिक, हज़रत अबादा बिन सामत बिन कैस बिन अहरम बिन फ़ैर, हज़रत ज़कवान बिन अबुल कैस बिन खलदा बिन मुखलद बिन आमर बिन ज़रीक, हज़रत अब्बास बिन अबादा बिन नसला बिन मालिक बिन अजलान बिन उमरो, हज़रत वैम बिन सादा, हज़रत मुआज़ बिन हारिस बिन रफ़ा सुवाद बिन मालिक, हज़रत अबुल हसीम बिन अल निहान। ਜਦੋਂ ਇਹ 12 ਖੁਸ਼ ਨਸੀਬ ਲੋਕੀ ਈਮਾਨ ਦੀ ਖਤਮ ਨਾ ਹੋਣ ਵਾਲੀ ਦੌਲਤ ਨਾਲ ਝੋਲੀਆਂ ਭਰ ਕੇ ਯਸਰਬ ਜਾਣ ਲੱਗੇ ਤੇ ਹਜ਼ਰਤ ਮਹਿਬੂਬੇ ਖੁਦਾ ਸੱਲੱਲਾਹੁ ਅਲੈਹਿ ਵਸੱਲਮ ਨੇ ਹਜ਼ਰਤ ਮਸਅਬ ਬਿਨ ਉਮੈਰ ਨੂੰ ਮੁਅੱਲਮ ਬਣਾ ਕੇ ਗਲਿਆ। ਹਜ਼ਰਤ ਮਸਅਬ ਬਿਨ ਉਮੈਰ ਹਜ਼ਰਤ ਹਾਸ਼ਮ ਦੇ ਦੋਤਰੇ ਸਨ। ਯਸਰਬ ਅੱਪੜ ਕੇ ਹਜ਼ਰਤ ਮਸਅਬ ਹਜ਼ਰਤ ਅਸਦ ਬਿਨ ਜ਼ਰਾਰਾ ਦੇ ਪ੍ਰਾਹੁਣੇ ਸਨ। ਆਪ ਦੀਆਂ ਤਕਰੀਰਾਂ ਦਿਲਾਂ ਦੇ ਬੰਦ ਦਰਵਾਜ਼ਿਆਂ ਨੂੰ ਖੋਲ ਕੇ ਆਪਣੀ ਥਾਂ ਬਣਾਈ। ਉਸ ਦੇ ਸਰਦਾਰ ਹਜ਼ਰਤ ਸਾਦ ਬਿਨ ਮੁਆਜ਼ ਨੇ ਵੀ ਇਸਲਾਮ ਦੇ ਨੂਰ ਨਾਲ ਆਪਣੀ ਹਯਾਤੀ ਰੰਗ ਲਈ। ਜਦੋਂ ਉਹਨਾਂ ਈਮਾਨ ਲੈ ਆਂਦਾ ਤੇ ਉਹਨਾਂ ਆਪਣੇ ਕਬੀਲੇ ਬਨੂ ਅਬੁਲ ਅਸ਼ਹਲ ਨੂੰ ਇਕੱਠਾ ਕਰਕੇ ਆਖਿਆ, ਜਦੋਂ ਤੀਕਰ ਸਾਰੇ ਦਾ ਸਾਰਾ ਕਬੀਲਾ ਦੀਨੇ ਇਸਲਾਮ ਵਿੱਚ ਦਾਖਲ ਨਹੀਂ ਹੋ ਜਾਂਦਾ, ਮੈਂ ਕਬੀਲੇ ਦੇ ਕਿਸੇ ਵੀ ਜਣੇ ਜਾਂ ਸਵਾਣੀ ਨਾਲ ਗੱਲਬਾਤ ਨਹੀਂ ਕਰਾਂਗਾ। ਹਜ਼ਰਤ ਸਾਦ ਬਿਨ ਮੁਆਜ਼ ਦੀ ਇਹ ਗੱਲ ਸੁਣ ਕੇ ਉਹਨਾਂ ਦਾ ਸਾਰਾ ਕਬੀਲਾ ਹੀ ਮੁਸਲਮਾਨ ਹੋ ਗਿਆ। ਹਜ਼ਰਤ ਮਸਅਬ ਯਸਰਬ ਵਿੱਚ ਪਹਿਲੇ ਇਮਾਮ ਸਨ ਤੇ ਉਹ ਕਾਰੀ ਸਾਹਿਬ ਦੇ ਨਾਂ ਤੋਂ ਮਸ਼ਹੂਰ ਸਨ। ਆਪ ਨੇ 5 ਵਕਤਾਂ ਦੀ ਨਮਾਜ਼ ਬਾਜਮਾਤ ਪੜ੍ਹਨ ਦਾ ਇਤਮਾਮ ਕੀਤਾ। ਹਜ਼ਰਤ ਰਸੂਲ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੇ ਆਪ ਨੂੰ ਜੁਮਾ ਪੜ੍ਹਾਉਣ ਦਾ ਵੀ ਹੁਕਮ ਦਿੱਤਾ। ਪਰ ਇੱਕ ਰਵਾਇਤ ਇਹ ਵੀ ਹੈ ਭਈ ਇਸਲਾਮ ਦੀ ਤਾਰੀਖ ਵਿੱਚ ਪਹਿਲੀ ਵਾਰੀ ਜੁਮਾ ਦੀ ਨਮਾਜ਼ ਹਜ਼ਰਤ ਅਸਦ ਬਿਨ ਜ਼ਰਾਰਾ ਨੇ ਕਾਇਮ ਕੀਤੀ। ਹੋ ਸਕਦਾ ਹੈ ਲਿਖਣ ਵਾਲਿਆਂ ਨੂੰ ਲਿਖਣ ਵਿੱਚ ਗਲਤੀ ਹੋਈ ਹੋਵੇ, ਕਿਉਂ ਜੇ ਹਜ਼ਰਤ ਮਸਅਬ ਹੀ ਹਜ਼ੂਰ ਸਰਵਰੇ ਕਾਇਨਾਤ ਸੱਲੱਲਾਹੁ ਅਲੈਹਿ ਵਸੱਲਮ ਵੱਲੋਂ ਇਮਾਮ ਤੇ ਮੁਅੱਲਮ ਸਨ। ਜੁਮਾ ਦੀ ਨਮਾਜ਼ ਪੜ੍ਹਾਉਣਾ ਉਹਨਾਂ ਉੱਤੇ ਸਾਦਕ ਆਉਂਦਾ ਹੈ। ਰਹੀ ਗੱਲ ਹਜ਼ਰਤ ਅਸਦ ਬਿਨ ਜ਼ਰਾਰਾ ਦੀ, ਤੇ ਚੂੰਕਿ ਹਜ਼ਰਤ ਮਸਅਬ ਉਹਨਾਂ ਕੋਲ ਹੀ ਠਹਿਰੇ ਹੋਏ ਸਨ, ਸ਼ਾਇਦ ਇਸ ਲਈ ਜੁਮੇ ਦੀ ਨਮਾਜ਼ ਉਹਨਾਂ ਨਾਲ ਮਨਸੂਬ ਕੀਤੀ ਜਾਂਦੀ ਹੋਏ।